ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਜਨਵਰੀ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸਾਕਰਾਮੈਂਟ, ਸੁਨਹਿਰੀ ਮਤਨ, ਯੋਹੰਨਾ। ਜਿਹਦੇ ਕੋਲ ਮੇਰੇ ਹੁਕਮ ਨੇ ਤੇ ਉਹ ਉਹਨਾਂ ਉੱਤੇ ਅਮਲ ਕਰਦਾ ਏ, ਉਹ ਹੀ ਮੇਰੇ ਨਾਲ ਪਿਆਰ ਕਰਦਾ ਏ, ਤੇ ਜਿਹੜਾ ਮੇਰੇ ਨਾਲ ਪਿਆਰ ਕਰਦਾ ਏ ਉਹ ਮੇਰੇ ਪਿਓ ਦਾ ਪਿਆਰਾ ਹੋਵੇਗਾ। ਜਵਾਬੀ ਪੜ੍ਹਾਈ। ਫਿਲਪੀਓ। ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਭਾਵੇਂ ਉਹ ਰੱਬ ਦੀ ਸੂਰਤ ਉੱਤੇ ਸੀ, ਫਿਰ ਵੀ ਉਹਨੇ ਰੱਬ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਵਾਲੀ ਸ਼ੈ ਨਾ ਸਮਝਿਆ। ਆਪਣੇ ਆਪ ਨੂੰ ਖਾਲੀ ਕਰ ਦਿੱਤਾ ਤੇ ਖਾਦਮ ਦੀ ਸ਼ਕਲ ਲੈ ਲਈ ਤੇ ਇਨਸਾਨਾਂ ਵਰਗਾ ਹੋ ਗਿਆ, ਤੇ ਇਨਸਾਨੀ ਸ਼ਕਲ ਵਿੱਚ ਜ਼ਾਹਰ ਹੋ ਕੇ ਆਪਣੇ ਆਪ ਨੂੰ ਨੀਵਾਂ ਕਰ ਲਿਆ ਤੇ ਇੱਥੇ ਤੀਕਰ ਫਰਮਾਬਰਦਾਰ ਰਿਹਾ ਭਈ ਮੌਤ, ਬਲਕਿ ਸੂਲੀ ਵਾਲੀ ਮੌਤ ਵੀ ਸਹਿ ਲਈ। ਇਸ ਲਈ ਰੱਬ ਨੇ ਵੀ ਉਹਨੂੰ ਉੱਚਾ ਕੀਤਾ ਤੇ ਉਹਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਤੋਂ ਉੱਚਾ ਹੈ, ਤਾਂ ਜੋ ਯਿਸੂ ਦੇ ਨਾਂ ਉੱਤੇ ਹਰ ਇੱਕ ਗੋਡਾ ਝੁਕੇ, ਭਾਵੇਂ ਅਸਮਾਨ ਵਾਲਿਆਂ ਦਾ ਹੋਵੇ, ਭਾਵੇਂ ਧਰਤੀ ਵਾਲਿਆਂ ਦਾ, ਭਾਵੇਂ ਉਹਨਾਂ ਦਾ ਜਿਹੜੇ ਧਰਤੀ ਦੇ ਹੇਠਾਂ ਨੇ, ਤੇ ਰੱਬ ਬਾਪ ਦੇ ਜਲਾਲ ਲਈ ਹਰ ਇੱਕ ਜ਼ਬਾਨ ਇਕਰਾਰ ਕਰੇ ਵੀ ਯਿਸੂ ਮਸੀਹ ਖੁਦਾਵੰਦ ਹੈ। ਇਸ ਲਈ ਐ ਮੇਰੇ ਪਿਆਰਿਓ, ਜਿਵੇਂ ਤੁਸੀਂ ਹਮੇਸ਼ਾ ਤੋਂ ਫਰਮਾਬਰਦਾਰੀ ਕਰਦੇ ਆਏ ਹੋ, ਉਸੇ ਤਰ੍ਹਾਂ ਹੁਣ ਵੀ ਨਾ ਸਿਰਫ ਮੇਰੀ ਹਾਜ਼ਰੀ ਵਿੱਚ ਬਲਕਿ ਇਹਦੇ ਤੋਂ ਵੱਧ ਕੇ ਮੇਰੀ ਗੈਰ ਹਾਜ਼ਰੀ ਵਿੱਚ ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ, ਕਿਉਂਕਿ ਜਿਹੜਾ ਤੁਹਾਡੇ ਵਿੱਚ ਨੀਅਤ ਤੇ ਕੰਮ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ, ਉਹ ਰੱਬ ਏ। ਦਰਸੀਵਾਜ਼ ਬਾਈਬਲ ਵਿੱਚੋਂ ਮੀਕਾ। ਮੈਂ ਕੀ ਲੈ ਕੇ ਖੁਦਾਵੰਦ ਦੇ ਹਜ਼ੂਰ ਆਵਾਂ ਤੇ ਰੱਬ ਤਾਲਾ ਨੂੰ ਕਿਉਂ ਸਜਦਾ ਕਰਾਂ? ਕੀ ਸੋਖਤਨੀ ਕੁਰਬਾਨੀਆਂ ਤੇ 1 ਸਾਲ ਦੇ ਬੱਚਿਆਂ ਨੂੰ ਲੈ ਕੇ ਉਹਦੇ ਹਜ਼ੂਰ ਆਵਾਂ? ਕੀ ਖੁਦਾਵੰਦ 1000 ਮੈਂਡਿਆਂ ਨਾਲ ਜਾਂ ਤੇਲ ਦੀਆਂ 10,000 ਨਹਿਰਾਂ ਨਾਲ ਖੁਸ਼ ਹੋਵੇਗਾ? ਕੀ ਮੈਂ ਆਪਣੇ ਪਲੋਠੇ ਨੂੰ ਆਪਣੇ ਪਾਪ ਦੇ ਬਦਲੇ ਵਿੱਚ ਤੇ ਆਪਣੀ ਔਲਾਦ ਨੂੰ ਆਪਣੀ ਜਾਨ ਦੀ ਖਤਾ ਦੇ ਬਦਲੇ ਵਿੱਚ ਦੇ ਦੇਵਾਂ? ਐ ਇਨਸਾਨ, ਉਹਨੇ ਤੇਰੇ ਉੱਤੇ ਨੇਕੀ ਜ਼ਾਹਰ ਕਰ ਦਿੱਤੀ ਏ। ਖੁਦਾਵੰਦ ਤੇਰੇ ਤੋਂ ਐਸ ਤੋਂ ਬਹੁਤਾ ਕੀ ਚਾਹੁੰਦਾ ਏ ਭਈ ਤੂੰ ਇਨਸਾਫ ਕਰੇ ਤੇ ਰਹਿਮਦਿਲੀ ਨੂੰ ਪਿਆਰਾ ਰੱਖੇ ਤੇ ਆਪਣੇ ਰੱਬ ਦੇ ਹਜ਼ੂਰ ਫਰੋਤਰੀ ਨਾਲ ਟੁਰੇ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਏ। ਧੰਨ ਨੇ ਉਹ ਜਿਹੜੇ ਦੁਖੀ ਨੇ, ਕਿਉਂ ਜੇ ਉਹ ਤਸੱਲੀ ਪਾਣਗੇ। ਧੰਨ ਨੇ ਉਹ ਜਿਹੜੇ ਹਲੀਮ ਨੇ, ਕਿਉਂ ਜੇ ਉਹ ਧਰਤੀ ਦੇ ਵਾਰਿਸ ਹੋਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਤੇ ਧਰਿਆਏ ਨੇ, ਕਿਉਂ ਜੇ ਉਹ ਰੱਜਣਗੇ। ਧੰਨ ਨੇ ਉਹ ਜਿਹੜੇ ਰਹਿਮਦਿਲ ਨੇ, ਕਿਉਂ ਜੇ ਉਹਨਾਂ ਉੱਤੇ ਰਹਿਮ ਕੀਤਾ ਜਾਵੇਗਾ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਧੰਨ ਨੇ ਉਹ ਜਿਹੜੇ ਸੁਲ੍ਹਾ ਕਰਾਉਂਦੇ ਨੇ, ਕਿਉਂ ਜੇ ਉਹ ਰੱਬ ਦੇ ਪੁੱਤਰ ਅਖਵਾਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਪਾਰੋਂ ਸਤਾਏ ਗਏ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਹੀ ਏ। ਜਦ ਮੇਰੇ ਪਾਰੋਂ ਲੋਕੀ ਤੁਹਾਨੂੰ ਲਾਹਨਤਾਨ ਕਰਨਗੇ ਤੇ ਸਤਾਉਣਗੇ ਤੇ ਹਰ ਤਰ੍ਹਾਂ ਦੀਆਂ ਭੈੜੀਆਂ ਗੱਲਾਂ ਤੁਹਾਡੇ ਬਾਰੇ ਝੂਠ ਆਖਣਗੇ, ਤੇ ਤੁਸੀਂ ਧੰਨ ਹੋਵੋਗੇ। ਖੁਸ਼ੀ ਕਰਿਓ ਤੇ ਬਹੁਤ ਸ਼ਾਦਮਾਨ ਹੋਇਓ, ਕਿਉਂ ਜੇ ਅਸਮਾਨ ਉੱਤੇ ਤੁਹਾਡਾ ਅਜਰ ਵੱਡਾ ਏ। ਇਸ ਲਈ ਵੀ ਲੋਕਾਂ ਨੇ ਉਹਨਾਂ ਨਬੀਆਂ ਨੂੰ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਸੀ ਇਸੇ ਤਰ੍ਹਾਂ ਸਤਾਇਆ ਸੀ। ਇਸੇ ਤਰ੍ਹਾਂ ਤੁਹਾਡੀ ਲੋਭ ਬੰਦਿਆਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ ਜਿਹੜਾ ਅਸਮਾਨ ਉੱਤੇ ਹੈ ਵਡਿਆਈ ਕਰਨ। ਮੱਤੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਭਈ ਉਹਨਾਂ ਨੂੰ ਕੱਢਣ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ ਭਈ ਗੈਰ ਕੌਮਾਂ ਵੱਲ ਨਾ ਜਾਣਾ ਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ, ਬਲਕਿ ਇਸਰਾਈਲ ਦੇ ਘਰਾਣੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਣਾ ਤੇ ਟੁਰਦੇ ਟੁਰਦੇ ਇਹ ਮੁਨਾਦੀ ਕਰਨਾ
ਭਈ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਉਣਾ, ਕੋੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫਤ ਤੁਸੀਂ ਪਾਇਆ ਮੁਫਤ ਦੇਣਾ, ਤੇ ਘਰ ਵਿੱਚ ਵੜਨ ਵੇਲੇ ਉਹਨਾਂ ਨੂੰ ਖੈਰ ਦੀ ਦੁਆ ਦਿਓ। ਤੇ ਜੇ ਉਹ ਘਰ ਇਸ ਲਾਇਕ ਹੋਵੇ ਤੇ ਤੁਹਾਡਾ ਸਲਾਮ ਉਹਨੂੰ ਅਪੜੇ, ਤੇ ਜੇ ਉਹ ਲਾਇਕ ਨਾ ਹੋਵੇ ਤੇ ਤੁਹਾਡਾ ਸਲਾਮ ਪਰਤ ਕੇ ਤੁਹਾਡੇ ਕੋਲ ਆਵੇਗਾ। ਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਤੇ ਤੁਹਾਡੀਆਂ ਗੱਲਾਂ ਨਾ ਸੁਣੇ ਤੇ ਉਸ ਘਰ ਜਾਂ ਸ਼ਹਿਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਪੈਰਾਂ ਦੀ ਮਿੱਟੀ ਝਾੜ ਦਿਓ। 32 ਤੇ ਈਦ ਫਤੀਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਵੀ ਅਸੀਂ ਤੇਰੇ ਲਈ ਫਸਾ ਖਾਣ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਦੇ ਕੋਲ ਜਾ ਕੇ ਆਖਣਾ, ਉਸਤਾਦ ਆਖਦਾ ਏ ਭਈ ਮੇਰਾ ਵੇਲਾ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਵੱਲ ਈਦ ਫਸਾ ਕਰਾਂਗਾ। ਤੇ ਜਿਵੇਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਂਝ ਹੀ ਕੀਤਾ ਤੇ ਫਿਸਾ ਤਿਆਰ ਕੀਤੀ। ਜਦੋਂ ਸ਼ਾਮ ਹੋਈ ਤੇ ਉਹ ਆਪਣੇ 12 ਚੇਲਿਆਂ ਦੇ ਨਾਲ ਖਾਣਾ ਖਾਣ ਬੈਠਿਆ ਸੀ। ਜਦੋਂ ਉਹ ਖਾ ਰਹੇ ਸੀ ਤੇ ਯਿਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ, ਕਿਉਂਕਿ ਇਹ ਮੇਰਾ ਉਹ ਅਹਿਦ ਦਾ ਖੂਨ ਹੈ ਜਿਹੜਾ ਬਥੇਰਿਆਂ ਲਈ ਪਾਪਾਂ ਦੀ ਮਾਫੀ ਲਈ ਵਗਾਇਆ ਜਾਂਦਾ ਹੈ। ਮੈਂ ਤੁਹਾਨੂੰ ਆਖਦਾ ਵਾਂ ਭਈ ਅੰਗੂਰ ਦਾ ਇਹ ਸ਼ੀਰਾ ਫੇਰ ਕਦੀ ਨਹੀਂ ਪੀਵਾਂਗਾ, ਉਸ ਦਿਨ ਤੀਕਰ ਭਈ ਤੁਹਾਡੇ ਨਾਲ ਆਪਣੇ ਪਿਓ ਦੀ ਬਾਦਸ਼ਾਹੀ ਵਿੱਚ ਨਵਾਂ ਨਾ ਪੀਵਾਂ। 32 ਜਦੋਂ ਸੁਬਾਹ ਹੋਈ ਤੇ ਸਾਰੇ ਸਰਦਾਰ ਕਾਹਨਾਂ ਤੇ ਕੌਮ ਦੇ ਬਜ਼ੁਰਗਾਂ ਨੇ ਯਿਸੂ ਦੇ ਖਿਲਾਫ ਮਸ਼ਵਰਾ ਕੀਤਾ ਭਈ ਉਹਨੂੰ ਮਾਰ ਦੇਣ, ਤੇ ਉਸ ਥਾਂ ਤੇ ਜਿਹੜੀ ਗੁਲਗੁਤਾ ਦੀ ਥਾਂ ਅਖਵਾਂਦੀ ਏ ਅੱਪੜ ਕੇ ਉਹਨਾਂ ਨੇ ਉਹਨੂੰ ਮਸਲੂਬ ਕੀਤਾ। ਮਰਕਸ ਹਫ਼ਤੇ ਦੇ ਪਹਿਲੇ ਦਿਨ ਜਦੋਂ ਉਹ ਜੀ ਉੱਠਿਆ ਤੇ ਪਹਿਲਾਂ ਮਗਦਲੀਨੀ ਨੂੰ, ਜਿਹਦੇ ਵਿੱਚੋਂ ਉਹਨੇ 7 ਬਦਰੂਆਂ ਕੱਢੀਆਂ ਸੀ, ਵਿਖਾਲੀ ਦਿੱਤਾ। ਫਿਰ ਉਹ ਉਹਨਾਂ 11 ਨੂੰ ਵੀ ਜਦ ਖਾਣਾ ਖਾਣ ਨੂੰ ਬੈਠੇ ਸੀ ਵਿਖਾਲੀ ਦਿੱਤਾ, ਤੇ ਉਹਨੇ ਉਹਨਾਂ ਦੀ ਬੇਯਕੀਨੀ ਤੇ ਸਖਤ ਦਿਲੀ ਦੇ ਪਾਰੋਂ ਉਹਨਾਂ ਦੀ ਝਾੜ ਕੀਤੀ, ਕਿਉਂਕਿ ਜਿਨ੍ਹਾਂ ਨੇ ਉਹਨੂੰ ਜੀ ਉੱਠਣ ਤੋਂ ਬਾਅਦ ਵੇਖਿਆ ਸੀ ਉਹਨਾਂ ਨੇ ਉਹਨਾਂ ਦਾ ਯਕੀਨ ਨਾ ਕੀਤਾ ਸੀ। ਤੇ ਉਹਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ, ਉਹ ਮੇਰੇ ਨਾਂ ਤੋਂ ਬਦਰੂਆਂ ਨੂੰ ਕੱਢਣਗੇ, ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀਣਗੇ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਉਹ ਬਿਮਾਰਾਂ ਉੱਤੇ ਹੱਥ ਧਰਨਗੇ ਤੇ ਉਹ ਚੰਗੇ ਹੋ ਜਾਣਗੇ। ਲੂਕਾ ਫਿਰ ਉਹਨੇ ਉਹਨਾਂ ਦਾ ਜ਼ੇਨ ਖੋਲ੍ਹਿਆ ਤਾਂ ਜੋ ਪਾਕ ਕਿਤਾਬ ਨੂੰ ਸਮਝਣ। ਫਿਰ ਉਹ ਉਹਨਾਂ ਨੂੰ ਬੈਤਨੀਆਂ ਦੇ ਸਾਹਮਣੇ ਬਾਹਰ ਤੀਕਰ ਲੈ ਗਿਆ ਤੇ ਆਪਣੇ ਹੱਥ ਚੁੱਕ ਕੇ ਉਹਨਾਂ ਨੂੰ ਬਰਕਤ ਦਿੱਤੀ। ਜਦ ਉਹ ਉਹਨਾਂ ਨੂੰ ਬਰਕਤ ਦੇ ਰਿਹਾ ਸੀ ਤੇ ਇੰਜ ਹੋਇਆ ਵੀ ਉਹਨਾਂ ਤੋਂ ਵੱਖ ਹੋ ਗਿਆ ਤੇ ਅਸਮਾਨ ਉੱਤੇ ਚੁੱਕਿਆ ਗਿਆ, ਤੇ ਉਹ ਉਹਨੂੰ ਸਜਦਾ ਕਰਕੇ ਬੜੀ ਖੁਸ਼ੀ ਨਾਲ ਯਰੂਸ਼ਲਮ ਨੂੰ ਪਰਤ ਕੇ ਆ ਗਏ, ਤੇ ਹਰ ਵੇਲੇ ਹੈਕਲ ਵਿੱਚ ਹਾਜ਼ਰ ਹੋ ਕੇ ਰੱਬ ਦੀ ਵਡਿਆਈ ਕਰਦੇ ਸੀ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ, ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਏ। ਵਫਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਏ, ਕਿਉਂਕਿ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ। ਤੁਸੀਂ ਇਹ ਸਿੱਖੋਗੇ ਕਿ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਧਿਆਨ ਰੱਖਣਾ ਤੇ ਦੂਜਿਆਂ ਦੇ ਨਾਲ ਆਪਣੇ ਵਾਂਗਰ ਪਿਆਰ ਰੱਖਣਾ ਹੈ। ਇਹ ਕੌਣ ਹੈ ਜਿਹੜਾ ਸਾਡੀ ਫਰਮਾਬਰਦਾਰੀ ਦੀ ਮੰਗ ਕਰਦਾ ਹੈ? ਇਹ ਉਹ ਹੀ ਹੈ ਕਲਾਮ ਦੀ ਬੋਲੀ ਵਿੱਚ ਜਿਹੜਾ ਅਸਮਾਨੀ ਲਸ਼ਕਰ ਤੇ ਅਹਿਲੇ ਜ਼ੁਬਾਨ ਦੇ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਤੇ ਕੋਈ ਨਹੀਂ ਹੈ ਜਿਹੜਾ ਉਹਦਾ ਹੱਥ ਰੋਕ ਸਕੇ ਜਾਂ ਉਹਨੂੰ ਆਖੇ ਵੀ ਤੂੰ ਕੀ ਕਰਦਾ ਹੈ। ਲਾਮਹਿਦੂਦ ਪਿਆਰ ਨੂੰ ਪੇਸ਼ ਕਰਨ ਦੀ ਕੋਈ ਸੂਰਤ ਨਾ ਹੀ ਕੋਈ ਬਦਨੀ ਮਜਮੂਆ ਮੁਨਾਸਬ ਹੈ। ਰੱਬ ਦੇ ਬਾਰੇ ਇੱਕ ਮਹਿਦੂਦ ਤੇ ਮਾਦੀ ਫਹਿਮ ਰਸਮੀਅਤ ਤੇ ਤੰਗ ਨਜ਼ਰੀ ਵੱਲ ਲੈ ਜਾਂਦਾ ਹੈ। ਇਹ ਮਸੀਹਤ ਦੀ ਰੂਹ ਨੂੰ ਠੰਡਾ ਕਰ ਦਿੰਦਾ ਹੈ। ਯਿਸੂ ਨੇ ਇਜ਼ਹਾਰ ਦੇ ਪਾਰੋ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਿਮੰਦ ਹੁੰਦਾ ਹੈ।
ਕਿਸੇ ਦੂਜੇ ਬੰਦੇ ਦੀ ਨਿਸਬਤ ਜਿਹਦਾ ਅਸਲ ਘੱਟ ਰੂਹਾਨੀ ਹੋਵੇ, ਯਿਸੂ ਨੇ ਰੱਬ ਦੀ ਮਿਸਾਲ ਨੂੰ ਬਹੁਤ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਰੱਬ ਦੇ ਨਾਲ ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਇਸ ਨਸੀਹਤ ਦੀ ਤਾਕਤ ਹੈ ਕਿ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਯਿਸੂ ਨੇ ਇੱਕ ਹੀ ਵੇਲੇ ਵਿੱਚ 70 ਲੋਕਾਂ ਨੂੰ ਘੱਲਿਆ, ਪਰ ਬਸ 12 ਜਣੇ ਹੀ ਜ਼ਰੂਰੀ ਤਾਰੀਖੀ ਰਿਕਾਰਡ ਬਣਾ ਸਕੇ। ਰਵਾਇਤ ਉਹਦੇ ਸਿਰ ਉੱਤੇ 200 ਜਾਂ 300 ਚੇਲਿਆਂ ਦਾ ਹੀ ਸਿਹਰਾ ਬਣਦੀ ਏ, ਜਿਨ੍ਹਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ। ਬੁਲਾਏ ਹੋਏ ਤੇ ਬਹੁਤ ਨੇ, ਪਰ ਬਰਗਜ਼ੀਦਾ ਥੋੜ੍ਹੇ ਨੇ। ਉਹ ਫਜ਼ਲ ਤੋਂ ਦੂਰ ਹੋ ਗਏ ਨੇ, ਕਿਉਂਕਿ ਉਹਨਾਂ ਨੇ ਅਸਲ ਵਿੱਚ ਆਪਣੇ ਮਾਲਕ ਦੀ ਹਦਾਇਤ ਨੂੰ ਨਹੀਂ ਸਮਝਿਆ ਸੀ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਏ, ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ, ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਇਲਾਹੀ ਸਾਇੰਸ ਦੀਆਂ ਹਦਾਇਤ ਦੇਣ ਵਾਲੀਆਂ ਸਿਮਤਾਂ ਉਹ ਰਾਹ ਵਿਖਾਉਂਦੀਆਂ ਨੇ ਜਿਹਦੇ ਉੱਤੇ ਸਾਡੇ ਮਾਲਕ ਨੇ ਪੈਰ ਧਰੇ ਸੀ, ਤੇ ਬਸ ਕਾਰੋਬਾਰ ਲਈ ਨਹੀਂ, ਬਲਕਿ ਇਹ ਮਸੀਹਾਂ ਤੋਂ ਉਸ ਸਬੂਤ ਦੀ ਮੰਗ ਕਰਦੇ ਨੇ ਜਿਹੜਾ ਉਹਨੇ ਵਿਖਾਇਆ ਸੀ। ਅਸੀਂ ਜੱਗ ਤੋਂ ਆਪਣੀ ਲਾਇਲਮੀ ਲੁਕਾ ਸਕਦੇ ਹਾਂ, ਪਰ ਅਸੀਂ ਲਾਇਲਮੀ ਜਾਂ ਰਿਆਕਾਰੀ ਦੇ ਪਾਰੋਂ ਹੋਣ ਵਾਲੀ ਰੂਹਾਨੀ ਚੰਗਿਆਈ ਦੇ ਇਜ਼ਹਾਰ ਤੇ ਸਾਇੰਸ ਨੂੰ ਲੁਕਾਉਣ ਵਿੱਚ ਕਦੀ ਕਾਮਯਾਬ ਨਹੀਂ ਹੋ ਸਕਦੇ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ, ਉਹ ਸੱਚਾਈ ਤੇ ਪਿਆਰ ਦੀ ਸ਼ਿਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੀ ਹੈ, ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਉਹਦੇ ਕੀਮਤੀ ਹੁਕਮਾਂ ਦੀ ਫਰਮਾਬਰਦਾਰੀ ਕਰਦਿਆਂ ਹੋਏ ਜਿੰਨਾ ਅਸੀਂ ਇਹਨੂੰ ਸਮਝ ਸਕਦੇ ਹਾਂ, ਉਨਾ ਹੀ ਉਹਦੇ ਇਜ਼ਹਾਰ ਮਗਰ ਟੁਰਦਿਆਂ ਹੋਏ ਅਸੀਂ ਉਹਦੇ ਪਿਆਲੇ ਵਿੱਚੋਂ ਪੀਂਦੇ ਹਾਂ, ਉਹਦੀ ਰੋਟੀ ਵਿੱਚ ਸ਼ਰੀਕ ਹੁੰਦੇ ਹਾਂ ਤੇ ਉਹਦੀ ਪਾਕੀਜ਼ਗੀ ਵਿੱਚ ਬਪਤਿਸਮਾ ਪਾਉਂਦੇ ਹਾਂ, ਤੇ ਅਖੀਰੀ ਅਸੀਂ ਜਿਹੜਾ ਮੌਤ ਉੱਤੇ ਫਤਹ ਪਾਉਂਦਾ ਹੈ, ਉਸ ਇਲਾਹੀ ਅਸੂਲ ਦੇ ਪੂਰੇ ਫਹਿਮ ਵਿੱਚ ਉਹਦੇ ਨਾਲ ਬੈਠਾਂਗੇ, ਆਰਾਮ ਕਰਾਂਗੇ। ਪੁਰਾਣੇ ਰੋਮ ਵਿੱਚ ਇੱਕ ਸਿਪਾਹੀ ਲਈ ਆਪਣੇ ਜਰਨਲ ਦੇ ਨਾਲ ਵਫਾਦਾਰ ਹੋਣ ਦਾ ਅਹਿਦ ਕਰਨਾ ਜ਼ਰੂਰੀ ਹੁੰਦਾ ਸੀ। ਇਸ ਅਹਿਦ ਲਈ ਲਾਤੀਨੀ ਲਫ਼ਜ਼ ਸਾਕਰਾਮੈਂਟਮ ਸੀ, ਤੇ ਸਾਡਾ ਅੰਗਰੇਜ਼ੀ ਦਾ ਲਫ਼ਜ਼ ਸਾਕਰਾਮੈਂਟ ਇਹਦੇ ਵਿੱਚੋਂ ਹੀ ਲਿਆ ਗਿਆ ਹੈ। ਯਹੂਦੀਆਂ ਵਿੱਚ ਇਹ ਪੁਰਾਣੀ ਰਵਾਇਤ ਸੀ ਕਿ ਦਾਵਤ ਕਰਨ ਵਾਲਾ ਮਾਲਕ ਹਰ ਬੰਦੇ ਨੂੰ ਮੈਦ ਦਾ ਪਿਆਲਾ ਦਿੰਦਾ ਸੀ, ਪਰ ਯੂਖਰਸਤ ਕਿਸੇ ਰੋਮੀ ਸਿਪਾਹੀ ਦੇ ਹਲਫ ਦੀ ਯਾਦਗਾਰੀ ਨਹੀਂ ਸੀ, ਤੇ ਨਾ ਹੀ ਮੈਂ ਸੀ, ਜਿਹੜੀ ਇਕੱਠ ਦੇ ਮੌਕਿਆਂ ਵਿੱਚ ਤੇ ਯਹੂਦੀ ਰਸਮਾਂ ਵਿੱਚ ਵਰਤੀ ਜਾਂਦੀ ਸੀ, ਯਾਨੀ ਸਾਡੇ ਖੁਦਾਵੰਦ ਦਾ ਪਿਆਲਾ ਸੀ। ਪਿਆਲਾ ਉਹਦੇ ਤਲਖ ਤਜਰਬੇ ਨੂੰ ਜ਼ਾਹਿਰ ਕਰਦਾ ਹੈ, ਯਾਨੀ ਉਹ ਪਿਆਲਾ ਜਿਹਦੇ ਲਈ ਉਹਨੇ ਦੁਆ ਮੰਗੀ ਭਈ ਉਹ ਉਹਦੇ ਤੋਂ ਟਲ ਜਾਵੇ, ਹਾਲਾਂਕਿ ਉਹ ਇਲਾਹੀ ਹੁਕਮ ਦੀ ਪਾਕ ਸਪੁਰਦਗੀ ਵਿੱਚ ਝੁਕ ਗਿਆ ਸੀ। ਜਦ ਉਹ ਖਾ ਰਹੇ ਸੀ ਤੇ ਯਿਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਜੇ ਸਾਕਰਾਮੈਂਟ ਨੂੰ ਰੋਟੀ ਤੇ ਮੈਦ ਦੇ ਇਸਤੇਮਾਲ ਵਿੱਚ ਮਹਿਦੂਦ ਕਰ ਦਿੱਤਾ ਜਾਵੇ ਤੇ ਰੂਹਾਨੀ ਤੌਰ ਤੇ ਅਸਲੀ ਸਮਝ ਗੁਆਚ ਜਾਂਦੀ ਏ। ਚੇਲਿਆਂ ਨੇ ਖਾ ਲਿਆ ਸੀ, ਫਿਰ ਵੀ ਯਿਸੂ ਨੇ ਦੁਆ ਕੀਤੀ ਤੇ ਰੋਟੀ ਉਹਨਾਂ ਨੂੰ ਦਿੱਤੀ। ਲਫ਼ਜ਼ੀ ਮਾਨਿਆਂ ਵਿੱਚ ਤੇ ਇਹ ਬੇਵਕੂਫੀ ਹੀ ਹੋਵੇਗੀ, ਪਰ ਇਹਦੀ ਰੂਹਾਨੀ ਸਮਝ ਵਿੱਚ ਇਹ ਫਿਤਰੀ ਤੇ ਬਹੁਤੀ ਸੋਹਣੀ ਗੱਲ ਸੀ। ਉਸ ਪਿਆਲੇ ਦੀ ਕੜਵਾਹਟ ਦੇ ਪਾਰੋਂ ਜਿਹੜਾ ਉਹਨੇ ਪੀਤਾ, ਯਿਸੂ ਇਜ਼ਹਾਰ ਵਿੱਚ ਉੱਤੇ ਚੁੱਕਿਆ ਗਿਆ। ਇਨਸਾਨੀ ਕਾਨੂੰਨ ਨੇ ਉਹਨੂੰ ਰੱਦ ਕੀਤਾ, ਪਰ ਉਹ ਇਲਾਹੀ ਸਾਇੰਸ ਨੂੰ ਜ਼ਾਹਿਰ ਕਰ ਰਿਹਾ ਸੀ। ਉਹਦੇ ਵੈਰੀਆਂ ਦੀ ਹੱਦ ਤੋਂ ਬਹੁਤੀ ਬਰਬਰੀਅਤ ਦੇ ਬਾਵਜੂਦ ਉਹ ਮਾਦੇ ਤੇ ਫਾਨੀਅਤ ਦੇ ਇਨਹਰਾਫ ਵਿੱਚ ਰੂਹਾਨੀ ਕਾਨੂੰਨ ਦੇ ਹੇਠਾਂ ਕੰਮ ਕਰ ਰਿਹਾ ਸੀ, ਤੇ ਇਸੇ ਰੂਹਾਨੀ ਕਾਨੂੰਨ ਨੇ ਉਹਨੂੰ ਕਾਇਮ ਰੱਖਿਆ। ਇਲਾਹੀ ਨੂੰ ਹਰ ਮੁਕਾਮ ਤੇ ਇਨਸਾਨ ਉੱਤੇ ਫਤਿਹ ਹੋਣਾ ਚਾਹੀਦਾ ਹੈ। ਉਹ ਸਾਇੰਸ ਜਿਹਦੀ ਤਾਲੀਮ ਯਿਸੂ ਨੇ ਦਿੱਤੀ ਤੇ ਉਹਦੇ ਉੱਤੇ ਹਯਾਤੀ ਲੰਘਾਈ, ਉਹਨੂੰ ਹਯਾਤੀ ਮਵਾਦ ਤੇ ਜ਼ਹਾਨਤ ਦੇ ਬਾਰੇ ਸਾਰੇ ਮਾਦੀ ਅਕੀਦਿਆਂ ਉੱਤੇ ਤੇ ਅਜਿਹੇ ਅਕੀਦਿਆਂ ਤੋਂ ਫਰੋਗ ਪਾਉਣ ਲਈ ਬਹੁਤ ਸਾਰੀ ਗਲਤੀਆਂ ਉੱਤੇ ਫਤਹਮੰਦ ਹੋਣਾ ਚਾਹੀਦਾ ਹੈ। ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਹਮੰਦ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਕੰਡਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ, ਸੱਚਾਈ ਤੇ ਹਯਾਤੀ ਨੂੰ ਗਲਤੀ ਤੇ ਮੌਤ ਉੱਤੇ ਫਤਹ ਦੀ ਮੋਹਰ ਲਾ ਦੇਣੀ ਚਾਹੀਦੀ ਏ। ਦੁਆਏ ਖੈਰ ਆਖਦੀ ਏ, ਐ ਇੱਕ ਚੰਗੇ ਤੇ ਵਫਾਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕੀਜ਼ਗੀ ਏ।
ਸਾਡਾ ਯੂਖਰਿਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਏ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉਤਰਦੀ ਏ ਸਚਾਈ ਏ। ਸਾਡਾ ਪਿਆਲਾ ਸਲੀਬ ਏ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੇ ਮਾਲਕ ਨੇ ਪੀਤੀ ਤੇ ਆਪਣੇ ਪੈਰੋਕਾਰਾਂ ਨੂੰ ਵੀ ਇਹਦਾ ਹੁਕਮ ਦਿੱਤਾ ਮੁਹੱਬਤ ਦਾ ਇਲਹਾਮ ਏ। ਸਾਡੀ ਤਰੱਕੀ ਦਾ ਅੰਦਾਜ਼ਾ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਏ ਵੀ ਸਾਡੀਆਂ ਹਮਦਰਦੀਆਂ ਕੀ ਔਕਾਤ ਰੱਖਦੀਆਂ ਨੇ ਤੇ ਰੱਬ ਦੇ ਤੌਰ ਤੇ ਅਸੀਂ ਕਿਹਨੂੰ ਮੰਨਦੇ ਤੇ ਕਿਹਦੇ ਉੱਤੇ ਟੁਰਦੇ ਹਾਂ। ਜੇ ਇਲਾਹੀ ਮੁਹੱਬਤ ਸਾਡੇ ਲਈ ਕਰੀਬੀ, ਅਜ਼ੀਜ਼ ਤੇ ਬਹੁਤੀ ਅਸਲੀ ਬਣ ਰਹੀ ਏ ਤੇ ਫਿਰ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਏ। ਜਿਨ੍ਹਾਂ ਸ਼ੈਵਾਂ ਦੇ ਮਗਰ ਅਸੀਂ ਨੱਸਦੇ ਹਾਂ ਤੇ ਜਿਸ ਰੂਹ ਨੂੰ ਅਸੀਂ ਜ਼ਾਹਿਰ ਕਰਦੇ ਹਾਂ ਉਹ ਸਾਡੀ ਸੋਚ ਨੂੰ ਜ਼ਾਹਿਰ ਕਰਦੀ ਏ ਤੇ ਸਾਨੂੰ ਦੱਸਦੀ ਏ ਵੀ ਅਸੀਂ ਕੀ ਜਿੱਤ ਰਹੇ ਹਾਂ। ਇਹ ਮੁਮਕਿਨ ਏ, ਹਾਂ ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਏ ਭਈ ਉਹ ਹਯਾਤੀ ਤੇ ਸਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਮਸੀਹੀ ਲੋਕੀ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤੇ ਕਰਦੇ ਨੇ, ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਏ? ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਿਫਾ ਦਿਓ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।